बिस्मिल्लाहिर्रहमानिर्रहीम अल्लाहुम्मा सल्लि अला सय्यिदिना मुहम्मद व आलिहि व इत्तराते बेदाते कुल्ले वाल मिल्ला का अस्तगफिरुल्लाह अल्लाज़ी ला इलाहा इल्ला हुवल हय्युल क़य्यूम तूब ला या हय्यु या क़य्यूम। सलाम अलैकुम तुहाड़ा भरा जवेदी इकबाल चट्ठा पंजाबी सांझा तो सांझा बड़े दूर तो सफ़र करके आईयां थकियां आ रही अज बैठे तो साढ़ा भतीजा नमान सईद कौल 156 मराद इन्हों के व्डिया का बजुर्गों तले साढ़े व्डिया तलक से बड़ा इस कौलों का साढ़े वालद का इन्हों के दादे का बड़ा तलक से अगों इन्होंने वालद का साढ़े का अपना व्डे भाई अपना एक क्लास फैलो सन अगों साढ़ा मेरे पीर भाई ने। दूसरी गल हैगी है कि जिन्हों कहते हैं गला मंडी के आड़ती उन्होंने जनरल सैकटरी भी रह गया साबका जनरल सैकटरी माशाअल्लाह कहना कौन साड़ा मुंडा है बड़ा नां वाला मुंडा साड़ा बड़े वकार वाला मुंडा है तो बड़ा धड़े वाला मुंडा बड़ा तरनाटक का असी अज इन्हें गल करांगे इस वास्ते कि अजकल गल तो चलती भी एक ही कि जिमीदार का की हाल क्योंकि ये अड़ तो रह रहा अरसा दराज तो पुछने भी कि तुम अड़ शुरू की है तो सब तो ज़्यादा अड़त का मतलब क्राइसिस तेरा जवाल कदों शुरू होया जिमीदार की सूरत हाल की है। सलाम अलैकुम जी। वालेकुम नमान तो की हाल है? अल्हम्दुलिल्लाह ठीक हो? बिल्कुल ठीक ठाक। ठीक है दसो कि जिमीदार ने जो हो रहा है ਤੁਹਾਡੇ ਨਾਲ ਅੜਤ ਵੀ ਉਹਦੇ ਤੇ ਅਸਰ ਪੈ ਰਿਹਾ ਨਹੀਂ ਪੈ ਰਿਹਾ ਕੀ ਹੋ ਰਿਹਾ? ਇਹ ਜੱਟਾ ਸਾਹਿਬ ਇਹ ਜ਼ਿਮੀਂਦਾਰ ਜਿਹੜਾ ਨਾ ਜੀ ਅਸੀਂ ਪਹਿਲੇ ਨਹੀਂ ਸਮਝਦੇ ਸਾਂ ਵੀ ਮਾਰਕੀਟ ਦੇ ਵਿੱਚ ਉਹਦਾ ਅਸਰ ਹੈ ਕਿ ਨਹੀਂ ਹੈ, ਲੇਕਿਨ ਹੁਣ ਅਸੀਂ 2 ਸਾਲ ਤੋਂ ਵੇਖ ਰਹੇ ਹਾਂ ਕਿ ਜ਼ਿਮੀਂਦਾਰ ਨਾਲ ਹਰ ਸ਼ੈ ਦਾ ਇੱਕ ਤਲਕ ਹੈ। ਵੀ 2 ਸਾਲ ਪਹਿਲੇ ਜ਼ਿਮੀਂਦਾਰ ਬੜਾ ਖੁਸ਼ਹਾਲ ਸੀ, ਸਾਡੇ ਕੋਲ ਅਸੀਂ ਆੜਤੀ ਸਾਂ, ਸਾਡੇ ਕੋਲ ਜ਼ਰੀ ਜਨਾਸ ਆਉਂਦੀਆਂ ਸੀ, ਅਸੀਂ ਸਾਡੇ ਕੋਲ ਜ਼ਿਮੀਂਦਾਰਾਂ ਦੇ ਖਾਤਿਆਂ ਦੇ ਵਿੱਚ ਤਕਰੀਬਨ ਹਰ ਜ਼ਿਮੀਂਦਾਰ ਦਾ ਭਾਵੇਂ ਮਾੜਾ ਹੈ ਕੋਈ ਚੰਗਾ ਹੈ ਉਹਦੇ ਕੋਲ 4 ਆਨੇ ਜਮ੍ਹਾਂ ਹੁੰਦੇ ਸੀ ਜੀ। ਤੇ ਹੁਣ ਇਸ ਟਾਈਮ ਜ਼ਿਮੀਂਦਾਰ ਦਾ ਇਹ ਹਾਲ ਹੈ ਵੀ ਜ਼ਿਮੀਂਦਾਰ ਆਪਣੇ ਫਸਲ ਵੇਚ ਕੇ ਪਹਿਲੇ ਹੀ ਕਾਫੀ ਪੈਸੇ ਖਾ ਚੁੱਕਿਆ ਹੁੰਦਾ ਹੈ, ਉਹ ਵੀ ਤੁਹਾਡੇ ਕੋਲ ਲੈ ਕੇ ਆ ਸਾਡੇ ਕੋਲ ਲੈ ਕੇ ਖਾ ਚੁੱਕਿਆ ਹੁੰਦਾ, ਉੱਤੋਂ ਮਜ਼ੀਦ ਸਾਨੂੰ ਡਿਮਾਂਡ ਕਰ ਰਿਹਾ ਹੁੰਦਾ ਵੀ ਮੈਨੂੰ ਹੋਰ ਪੈਸੇ ਦਿਓ। ਕਿੱਥੇ ਜਾਣ? ਤੇ ਦੂਸਰਾ ਇਹ ਵੀ ਇਹਦੇ ਨਾਲ ਸਾਰੀ ਮਾਰਕੀਟਾਂ 'ਤੇ ਅਸਰ ਪਿਆ ਹੈ, ਸਿਰਫ ਆੜਤ ਤੇ ਨਹੀਂ ਸਾਰੀ ਮਾਰਕੀਟਾਂ 'ਤੇ ਅਸਰ ਪਿਆ ਹੈ, ਹਰ ਸ਼ਹਿਰ 'ਤੇ ਅਸਰ ਪਿਆ ਹੈ ਜ਼ਿਮੀਂਦਾਰ ਦਾ। ਇਸ ਟਾਈਮ ਤਕਰੀਬਨ ਬਹੁਤ ਬੁਰੇ ਹਾਲਾਤ ਨੇ ਜ਼ਿਮੀਂਦਾਰ ਦੇ ਵੀ ਤੇ ਕਾਰੋਬਾਰੀ ਲੋਕਾਂ ਦੇ ਵੀ। ਤੁਸੀਂ ਮੈਂ ਸੋਚਦਾ ਯਾਰ ਨਮਾਨ ਕਿ ਯਾਰ ਤੁਸੀਂ ਮੈਂ ਕਹਿੰਦਾ ਵੀ ਜ਼ਿਮੀਂਦਾਰ ਅੱਗੇ ਤੇ ਵਪਾਰੀ ਹੁੰਦੇ ਘੱਟ ਸੀ, ਅੱਗੇ ਤੇ ਹੁੰਦੀ ਸੀ ਸਾਰੀ ਮਤਲਬ ਆੜਤੇ ਹੁੰਦੇ ਜਦੋਂ ਸਾਡੇ ਕੋਲ 40-50 ਸਾਲ ਪੁਰਾਣੀ ਗੱਲ ਕਰ ਰਿਹਾ ਉਦੋਂ ਸਿੱਧੀ ਜਨਸ ਜਿਹੜੀ ਸੀ ਨਾ ਆੜਤੇ ਹੁੰਦੀ ਸੀ। ਹਾਂ ਇੰਨੀ ਕੁ ਬਰਕਤ ਹੁੰਦੀ ਸੀ ਉਦੋਂ ਕਿ ਕੋਈ ਹਰਫਲੀ ਨਹੀਂ ਸੀ ਕਰਦਾ, ਕੋਈ ਗੱਲ ਨਹੀਂ ਸੀ ਬਾਅਦ ਜੋ ਉਹਨੇ ਘੱਲ ਦੇਣੀ ਜ਼ਿਮੀਂਦਾਰ ਨੇ ਫਸਲ 'ਚ ਘੱਲ ਛੱਡਣੀ। ਆੜਤ ਮੱਲੀ ਹੁੰਦੀ ਸੀ ਵੀ 84 ਦੀ ਆ 56 ਦੀ ਆ 88 ਦੀ ਆ 64 ਦੀ ਆ ਸਿੱਧੀ ਉੱਥੇ ਆਉਂਦੀ ਸੀ। ਜ਼ਿਮੀਂਦਾਰ ਵਿਚਾਰਾ ਉੱਥੋਂ ਖਾਦ ਚੁੱਕ ਲੈਂਦਾ ਸੀ, ਸਪਰੇਅ ਚੁੱਕ ਲੈਂਦਾ ਸੀ, ਪੈਸੇ ਲੈ ਆਉਂਦਾ ਸੀ ਘਰ ਦੀ ਵਰਤੋਂ ਵਾਸਤੇ, ਸ਼ਾਦੀ ਖੁਸ਼ੀ ਗਮੀ ਤੇ ਉਹਦਾ ਬੜਾ ਸਹਾਰਾ ਸੀਗਾ ਮਤਲਬ ਜਿਹੜੇ ਆੜਤੀ ਲੋਕ ਸਨ। ਜੀ ਜੀ। ਹੁਣ ਉਹ ਜਿਹੜੇ ਆੜਤੀ ਵੀ ਇਸ ਨੂੰ ਕਿੰਨੇ ਕੁ ਪੈਸੇ ਦੇ ਸਕਦੇ ਨੇ? ਕਿੰਨੇ ਕੁ ਦੇ ਸਕਦੇ ਨੇ? ਮੈਂ ਕਹਿੰਦਾ ਵੀ ਅਸੀਂ ਪਹਿਲੇ ਅੱਜ ਤੋਂ ਕੋਈ 4 ਸਾਲ ਪਹਿਲੇ ਸਿਰਫ ਆਪਣਾ ਜ਼ਿਮੀਂਦਾਰ ਨੂੰ ਖਾਦ ਦੇ ਦਿੰਦੀ ਸੀ, ਲੈ ਕੇ ਮਾਰਕੀਟਾਂ ਪੈਸੇ ਦੇ ਦਿੰਦੇ ਸੀ ਖਾਦ ਲੈ ਕੇ, ਜਾਂ ਸਪਰੇਅ ਲੈ ਕੇ ਦੇ ਦਿੰਦੀ ਸੀ ਜਾਂ ਪੈਸੇ ਦੇ ਦਿੰਦੇ। ਹੁਣ ਇੱਥੇ ਤੱਕ ਕਿ ਜ਼ਿਮੀਂਦਾਰ ਦਾ ਬਿਜਲੀ ਦਾ ਬਿੱਲ ਵੀ ਸਾਡੇ ਕੋਲ ਆ ਰਿਹਾ ਹੁੰਦਾ ਸੀ ਵੀ ਸਾਡਾ ਬਿਜਲੀ ਦਾ ਬਿੱਲ ਤਾਰ ਦੇ, ਆਹ ਬੱਚੇ ਦੀ ਕਾਲਜ ਦੀ ਫੀਸ ਜਾਂ ਸਕੂਲ ਦੀ ਫੀਸ ਇਹ ਤਾਰ ਦਿਓ, ਯਾਨੀ ਕਿ ਉਹਦੇ ਘਰ ਦੇ ਖਰਚੇ ਵੀ ਇੰਨਾ ਜੀ ਉਹ ਵੀ ਜ਼ਿਮੀਂਦਾਰ ਆਪਣਾ ਨਹੀਂ ਚੁੱਕ ਸਕਦਾ ਪਿਆ ਭਾਰ। ਤੇ ਇਹਦੇ ਨਾਲ ਇਹ ਤਕਰੀਬਨ ਅੱਗੇ ਸਾਡਾ ਇਹ ਸੀ ਵੀ ਜਿਹਨਾਂ ਦਾ ਇੱਕ ਰੇਟ ਅੱਛਾ ਹੁੰਦਾ ਸੀ ਉਹਦੇ ਨਾਲ ਸਾਡੇ ਆੜਤ ਦਾ ਕਮਿਸ਼ਨ ਵੀ ਰੇਟ ਦੇ ਨਾਲ ਹੁੰਦਾ ਸੀ, ਪੈਸੇ ਦਾ ਕਮਿਸ਼ਨ ਹੁੰਦਾ ਸਾਡਾ। ਹੁਣ ਇਹ ਰੇਟ ਜਿਹੜੀ ਸਰੋਂ ਹੈ 8-9 ਹਜ਼ਾਰ ਵਾਲੀ ਉਹ 5-6 ਉਹਨਾਂ ਦਾ ਕਮਿਸ਼ਨ ਘੱਟ ਜਾਣਾ, ਉਹਨਾਂ ਹੀ ਸਾਡਾ ਕਮਿਸ਼ਨ ਘੱਟ ਰਿਹਾ। ਜਿਹੜੀ ਸਾਡੀ 4500 ਵਾਲੀ ਗੰਦਮ ਹੈ ਉਹ 2000 ਦੀ ਵਿਕ ਰਹੀ, ਉਹਦਾ ਸਾਡਾ ਕਮਿਸ਼ਨ ਇੱਦਾਂ ਘੱਟ ਗਿਆ। ਪੱਲੇਦਾਰ ਦੀ ਮਜ਼ਦੂਰੀ ਵੀ ਇਸ ਤਰ੍ਹਾਂ ਘੱਟ ਗਈ ਉਹਨੇ। ਇਹ ਹਰ ਸ਼ਾਇਦ ਉੱਤੇ ਇੱਕ ਬੜਾ ਇਹਦਾ ਗਹਿਰਾ ਅਸਰ ਪੈ ਰਿਹਾ, ਸਾਰਾ ਬੋਝ ਜ਼ਿਮੀਂਦਾਰ ਤੇ ਜਾ ਰਿਹਾ ਜ਼ਿਮੀਂਦਾਰ ਤੇ ਜਾ ਰਿਹਾ। ਕਿਉਂਕਿ ਚਲੋ ਤੁਸੀਂ ਤਾਂ ਥੋੜੇ ਲੱਭ ਗਏ, ਤੁਸੀਂ ਜੇਕਰ ਮੈਂ ਗੱਲ ਕਰਾਂ ਤੁਸੀਂ ਜ਼ਿਮੀਂਦਾਰ ਖੁਸ਼ਹਾਲ ਆ ਤੇ ਆੜਤਾਂ ਖੁਸ਼ਹਾਲ ਨੇ, ਬਿਲਕੁਲ ਇਸ ਤਰ੍ਹਾਂ ਆੜਤੀ ਖੁਸ਼ਹਾਲ ਨੇ, ਬਿਲਕੁਲ ਇਸ ਤਰ੍ਹਾਂ ਆੜਤਾਂ ਤੇ ਰੌਣਕ ਲੱਗੀ ਆ, ਮਜ਼ਦੂਰੀਆਂ ਤੇ ਠੀਕ ਮਿਲਦੀਆਂ ਪਈਆਂ। ਅਸੀਂ ਇਹ ਚੰਦ ਦਿਨ ਪਹਿਲੇ ਨਾ ਇੱਕ ਦੋਸਤ ਦੇ ਕੱਪੜੇ ਵਾਲੀ ਕਲਾਸ ਹਾਊਸ ਵਾਲਾ ਉਹਦੇ ਬੱਚਿਆਂ ਦਾ ਨਾ ਉਹਦੇ ਜਿਹੜੇ ਮੁੰਡੇ ਕੰਮ ਕਰ ਰਹੇ ਸੀ ਉਹਦੇ ਕੋਲ, ਮੈਂ ਉੱਥੇ ਗਿਆ ਚਾਹ ਪੀਣ ਤੇ ਉੱਥੇ ਬੈਠੇ ਗੱਪਸ਼ਪ ਕੀਤੀ ਤੇ ਬੱਚੇ ਕਹਿਣ ਵੀ ਯਾਰ ਬੜਾ ਸ਼ੁਕਰ ਹੈ ਵੀ ਗੰਦਮ ਮਿਲੀ ਹੈ ਨਾ ਜੀ 2022 ਹੋ ਗਈ 4500 ਦਾ। ਉਹ 11 ਬੱਚੇ ਉਹਦੇ ਕੋਲ ਕੰਮ ਕਰਦੇ ਸੀ ਉਸ ਕੱਪੜੇ ਦੀ ਦੁਕਾਨ ਤੇ ਮੈਂ ਕੱਲ ਉਹਦੇ ਕੋਲ ਜਾਣਾ ਹੋਇਆ ਕਾਫੀ ਦਿਨਾਂ ਤੋਂ ਬਾਅਦ, ਤੇ ਉੱਥੇ ਮੈਂ ਵੇਖਿਆ ਵੀ 5 ਤੋਂ 6 ਲੜਕੇ ਬੈਠੇ ਨੇ, ਬਾਕੀ ਲੜਕੇ ਕੋਈ ਨਹੀਂ ਸੀ। ਮੈਂ ਕਿਹਾ ਵੀ ਸੁਣਾਓ ਕੀ ਹਾਲ ਚਾਲ, ਤੁਹਾਨੂੰ ਗੰਦਮ ਸਸਤੀ ਲੱਭ ਰਹੀ ਹੈ? ਉਹਨੇ ਕਿਹਾ ਭਾਜੀ ਗੰਦਮ ਤੇ 4500 ਵੀ ਲੈ ਕੇ ਖਾ ਸਕਦੇ ਹਾਂ ਜੇ ਰੋਜ਼ ਦੀ ਰੋਟੀ ਹੁੰਦੀ ਤੇ 5 ਬੱਚਿਆਂ ਦੀ ਛੁੱਟੀ ਹੋ ਗਈ ਕੱਪੜੇ ਦੀ ਦੁਕਾਨ ਤੋਂ, ਗਾਹਕ ਦੁਕਾਨ ਤੇ ਵੜਨ ਨਹੀਂ ਡਿਆ ਤੇ ਸਾਨੂੰ ਵੀ ਜਿਹੜਾ ਮਾਲਕ ਸਾਡਾ ਦਬਕੇ ਮਾਰਨ ਡਿਆ ਰੋਜ਼ ਵੀ ਤੁਹਾਨੂੰ ਵੀ ਦੁਕਾਨ ਤੋਂ ਕੋਈ ਛੁੱਟੀ ਕਰ ਨਹੀਂ, ਗਾਹਕ ਤੇ ਹੈ ਕੋਈ।
ਤੇ ਉਹਨੇ ਕਿਹਾ ਕੰਮ ਹੋਵੇ ਤਾਂ ਅਸੀਂ 4500 ਵੀ ਲੈ ਕੇ ਖਾ ਸਕਦੇ ਹਾਂ ਖਾਂਦੇ ਰਹੇ ਨੇ ਤੇ ਕੁਛ ਆਸ ਆ ਫਿਰ। ਕੰਮ ਹੀ ਕੋਈ ਨਹੀਂ, ਉਹਨੇ ਕਿਹਾ ਕੰਮ ਦੀ ਹੁਣ ਵਜ੍ਹਾ ਬਾਕੀ ਚੀਜ਼ ਸਾਰੀ ਮਹਿੰਗੀ ਆ। ਹਾਂਜੀ ਹਰ ਚੀਜ਼ ਮਹਿੰਗੀ। ਜੇਕਰ ਤੁਸੀਂ ਗੰਦਮ ਤੇ ਆ ਕੇ ਕਿੰਨਾ ਗੰਦਮ ਖਾਂਦੇ, ਆਟਾ ਹੀ ਕੋਈ ਸਰ ਡੀਏਪੀ 12-13,000 ਨੂੰ ਲਈਏ, ਯੂਰੀਆ 44-4500 ਨੂੰ ਲਈਏ, ਗੁਆਰਾ 4,4200 ਨੂੰ ਲਈਏ, ਡੀਜ਼ਲ ਉਸੇ ਰੇਟ ਨਾਲ ਲਿਆ ਤੇ ਗੰਦਮ ਦੇ ਠੇਕੇ ਰੱਖਣੇ ਦੇ ਠੇਕੇ ਉਸੇ ਹਿਸਾਬ ਨਾਲ ਜ਼ਮੀਨਦਾਰ ਨੇ ਭਰੇ ਨੇ। ਲੇਕਿਨ ਫਸਲ ਦੇ ਵਿੱਚ ਆ ਕੇ ਹੁਣ ਇਸ ਟਾਈਮ ਜ਼ਮੀਨਦਾਰ ਪਰ ਏਕੜ ਦੇ ਵਿੱਚ 25 ਤੋਂ 30 ਦਾ ਨੁਕਸਾਨ ਤੇ ਜਾ ਰਿਹਾ, ਲੋਸ ਤੇ ਜਾ ਰਿਹਾ। ਬਿਲਕੁਲ ਇਸ ਤਰ੍ਹਾਂ ਇਹ ਲੋਸ ਉਹਨੇ ਕਿੱਥੋਂ ਪੂਰਾ ਕਰਨਾ ਵਿਚਾਰੇ ਗਰੀਬ ਇਨਸਾਨ। ਤੇ ਮੈਂ ਤੁਸੀਂ ਤੁਹਾਡੇ ਥਰੂ ਪੈਗਾਮ ਦੇਣਾ ਚਾਹਾਂਗੇ ਇਸ ਅਦਾਰੇ ਨੂੰ, ਇਹ ਆਵਾਮ ਜਿਹੜੀ ਆ, ਤੁਸੀਂ ਬੜਾ ਸੋਚਿਆ ਹੋਗਾ ਵੀ ਗਰੀਬ ਆਵਾਮ ਵਾਸਤੇ ਗੰਦਮ ਸਸਤੀ ਕਰਤੀ ਹੈ ਤੇ ਤੁਹਾਨੂੰ ਦੁਆਵਾਂ ਦੇਗੀ। ਗਰੀਬ ਆਵਾਮ ਵਾਸਤੇ ਸਾਰਾ ਕੁਝ ਸਸਤਾ ਕਰੋ, ਚੀਨੀ ਸਸਤੀ ਕਰੋ, ਆਪਣਾ ਮਜ਼ੀਦ ਜਿਹੜੀ ਆਪਣਾ ਜ਼ਨਾਤ ਘਿਓ ਸਸਤਾ ਕਰੋ, ਬਾਕੀ ਕਿਰਾਇਆ ਸਸਤਾ ਕਰੋ, ਡੀਜ਼ਲ ਸਸਤਾ ਕਰੋ, ਤਾਂ ਕਿ ਬੰਦੇ ਇਸ ਤਰ੍ਹਾਂ ਕੋਈ ਸਫ਼ਰ ਕਰੇ ਕਿ ਗਰੀਬ ਆਦਮੀ ਜਿੱਥੇ ਕਿਰਾਇਆ 100 ਲੱਗਦਾ ਉੱਥੇ ਲੱਗਣੇ 800 ਰੁਪਇਆ ਕਿਰਾਇਆ। ਸਰ ਸਾਡੀ ਖਾਦ, ਸਾਡੀ ਸਪਰੇਅ, ਸਾਡੇ ਬੀਜ ਇੰਡੀਆ ਸਾਡਾ ਮਸਾਇਆ ਮੁਲਕ ਹੈ, ਉਹਦੇ ਰੇਟਾਂ ਦੇ ਵਿੱਚ ਸਾਡੇ ਰੇਟ ਕਰਦੇ ਨੇ। ਫਸਲ ਭਾਵੇਂ 2000 ਗੰਦਮ ਲੈ ਲੈਣ, ਕਿਰਾਇਆ ਭਾਵੇਂ 4000 ਬਿਲਕੁਲ ਸਾਨੂੰ ਵਾਰਜ ਹੈ, ਫਿਰ ਹਰ ਚੀਜ਼ ਸਾਨੂੰ ਵਾਰਜ ਹੈ। ਜਦੋਂ ਸਾਨੂੰ 2000 ਵਾਲੀ ਡੀਏਪੀ ਸਾਨੂੰ 12 ਦਾ ਲੱਭ ਰਹੀ ਹੈ, ਯੂਰੀਆ ਜਿਹੜੀ 400-500 600 ਵਾਲੀ ਉਹ ਸਾਨੂੰ 4500 ਲੱਭ ਰਹੀ ਹੈ। ਇਸ ਤਰ੍ਹਾਂ ਆੜਤੀ ਜਿਹੜੇ ਨੇ ਦੁਆਰੇ ਗਰੀਬ ਕਿਸਾਨ ਦਾ ਸੋਚਦੇ ਨੇ, ਲੇਕਿਨ ਇਹਨਾਂ ਪੱਲੇ ਦੇਣੀ ਪਿਛਾ ਕੋਈ ਨਹੀਂ। ਬਾਹਰੋਂ ਕਿਸੇ ਵਪਾਰੀ ਆਉਣਾ ਤੇ ਰੇਟ ਲਾ ਕੇ ਚੋਕੇ ਲੱਗ ਜੀ ਜਾਣੀ। ਹਾਂ ਇਹਨਾਂ ਨੇ ਦੁਕਾਨ ਦਾ ਖਰਚਾ, ਦੁਕਾਨ ਦਾ ਕਿਰਾਇਆ, ਬਿਜਲੀ ਦਾ ਬਿੱਲ, ਨਾਲ ਮੁਲਾਜ਼ਮ, ਨਾਲ ਮਜ਼ਦੂਰ, ਹਰ ਚੀਜ਼ ਵਿੱਚ ਪਾਉਣੀ ਹੈ। ਉਹ ਇੱਕ ਬਾਅਦ ਚ ਬੰਦੇ ਜ਼ਿੰਮੇਦਾਰ ਕਹਿੰਦੇ ਜੀ ਇਹ ਤੇ ਸਭ ਨੂੰ ਕੋਈ ਲੱਭਾ ਕੋਈ ਵਾਰ ਦਿਖਾ ਕੇ ਗੱਲ ਲਫ਼ਜ਼ ਕਰਦੇ, ਲੇਕਿਨ ਲਫ਼ਜ਼ ਬੜਾ ਗਲਤ ਜਿਹਾ ਇਸਤੇਮਾਲ ਕਰਦੇ ਸਾਡੇ ਜ਼ਿੰਮੇਦਾਰ ਦੋਸਤ। ਇਹਨਾਂ ਨੂੰ ਲਫ਼ਜ਼ ਨਹੀਂ ਇਸਤੇਮਾਲ ਕਰਦੇ, ਉਹ ਤੁਹਾਡੀ ਜ਼ਰੂਰਤ ਪੂਰੀ ਕਰਦੇ ਨੇ ਵਿਚਾਰੇ। ਐਡਵਾਂਸ ਤੁਹਾਨੂੰ ਕੋਈ ਰੁਪਈਆ 2-4-5 ਲੱਖ ਤੁਸੀਂ ਲੈ ਵੀ ਜਾਂਦੇ ਤੁਹਾਡੇ ਬੰਦੇ। ਪੈਸੇ ਦੇਈਦੇ ਨੇ ਜ਼ਿਮੀਂਦਾਰਾਂ ਨੂੰ ਖਾਦ ਲਈ, ਸਪਰੇਅ ਲਈ। ਉਸ ਤੋਂ ਬਾਅਦ 6 ਮਹੀਨੇ ਬਾਅਦ ਫਸਲ ਸੁੱਟਦੇ ਨੇ, ਆਪਣੇ ਪੈਸੇ ਘਟਾ ਜਾਂਦੇ ਨੇ, ਕੁਝ ਦੂਸਰੀ ਫਸਲ ਘਟਾ ਜਾਂਦੇ ਨੇ। ਤੇ ਇਹਦੇ ਮੈਂ ਇਹੋ ਤੁਸੀਂ ਕੀ ਆਪਣਾ ਵੀ ਜਾਣ ਕੇ ਪੈਗਾਮ ਦੇਣਾ ਚਾਹੋਗੇ? ਮੈਂ ਇਹੀ ਪੈਗਾਮ ਦੇਣਾ ਚਾਹੁੰਦਾ ਵੀ ਮੈਂ ਕਿਸ ਤਰੀਕੇ ਨਾਲ ਜਾਂ ਤਾਂ ਖਾਦਾਂ ਦੇ, ਡੀਜ਼ਲ ਦੇ, ਇਹਨਾਂ ਸਾਰੀ ਚੀਜ਼ਾਂ ਦੇ ਰੇਟ ਕਰ ਦਿੱਤੇ ਜਾਣ ਜਾਂ ਫਸਲ ਦੇ ਰੇਟ ਵਧਾ ਦਿੱਤੇ ਜਾਣ। ਜ਼ਿਮੀਂਦਾਰ ਨੂੰ ਬਚਾਉਣਾ ਸਾਡੀ ਅੱਜ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਬਣ ਗਈ ਹੈ। ਇਹ ਜ਼ਿਮੀਂਦਾਰ ਅਗਰ ਡਾਊਨ ਹੋ ਗਿਆ, ਪਿਸ ਗਿਆ, ਤੇ ਆਉਣ ਵਾਲੇ ਹਾਲਾਤ ਦੇ ਵਿੱਚ ਤੁਸੀਂ ਮੁਲਕ ਨੂੰ ਵੇਖੋਗੇ ਕਿ ਇਹ ਮੁਲਕ ਬਹੁਤ ਪਿੱਛੇ ਚਲਾ ਜਾਏਗਾ। ਜ਼ਿਮੀਂਦਾਰ ਖੁਸ਼ਹਾਲ ਹੈ ਤੇ ਪੂਰਾ ਮੁਲਕ ਖੁਸ਼ਹਾਲ ਹੈ। ਆਰਥਿਕ ਵਿਚਾਰ ਹੋ ਗਏ ਨੇ, ਇਸ ਵਾਸਤੇ ਕਮਿਸ਼ਨ ਘਟ ਗਿਆ। ਇਹਨਾਂ ਦੀ ਵਖਰਿਆਤ ਹੈਗੇ ਨੇ, ਸਫੈਦ ਕੋਈ ਲੋਕ ਨੇ। ਜ਼ਿਮੀਂਦਾਰ ਜਿਹੜਾ ਮਾੜਾ ਵੀ ਹੈਗਾ ਉਹ ਵਿਚਾਰਾ ਆਉਂਦਾ ਜਦੋਂ ਵੀ ਹੁਣ ਉਹ ਜਦ ਕਈ ਫੜ ਕੇ ਮਜ਼ਦੂਰੀ ਕਰ ਰਿਹਾ। ਸਫੈਦ ਪੋਸ਼ ਤਬਕਾ ਸਾਡਾ ਜਿਹੜਾ ਮਿਡਲ ਕਲਾਸ ਲੋਕ ਜਿਹੜੇ ਨੇ, ਉਹਨਾਂ ਦਾ ਖਾਸ ਖਿਆਲ ਰੱਖੋ। ਗਰੀਬ ਆਦਮੀ ਲੱਗੇ ਪਿੱਛੇ ਜ਼ਿਆਦਾ, ਚਲੋ ਉਹ ਤੇ ਕਈ ਫੜ ਕੇ ਮਜ਼ਦੂਰੀ ਕਰਦਾ। ਅੱਗੇ ਜਿਹੜਾ ਜ਼ਿਮੀਂਦਾਰ ਬੰਦਾ ਉਹ ਜਿਹੜਾ ਦੋ ਰੁਪਏ ਦਾ ਮਾਲਕ ਬਣਾ ਕੇ ਜਾਂ ਕਈ ਵਾਰ ਜਾ ਕੇ ਉਹ ਤੇ ਨਹੀਂ ਹੁੰਦਾ। ਇਸ ਵਾਸਤੇ ਮਿਹਰਬਾਨੀ ਕਰਕੇ ਇਸ ਰੇਟ ਆਪ ਕਰੋ, ਸਾਡੇ ਖਾਦਾਂ ਸਪਰੇਆਂ ਦੇ, ਡੀਜ਼ਲ, ਪੈਟਰੋਲ ਦੇ ਰੇਟ ਥੋੜ੍ਹਾ ਸਸਤੇ ਕਰੋ ਤੇ ਜ਼ਿਮੀਂਦਾਰ ਤੁਹਾਡਾ ਖੁਸ਼ਹਾਲ ਹੋਵੇ। ਜੇ ਮੇਰੇ ਭਰਾ ਆਵਾਜ਼ ਸੁਣਦੇ ਨੇ, ਜ਼ਿਮੀਂਦਾਰ ਨੇ, ਮਜ਼ਦੂਰ ਤਬਕਾ ਹੈ, ਅਫਸਰ ਨੇ, ਹਰ ਤਬਕੇ ਦੇ ਸਾਰੇ, ਅੱਲਾਹ ਤਾਲਾ ਦੁਆ ਕਰੋ ਸਾਰੇ ਕਿ ਅਸੀਂ ਸਾਡੇ ਗੁਨਾਹਾਂ ਦੀ ਸ਼ਾਮਤਾਂ ਲੱਗੀਆਂ, ਇਹ ਅੱਲਾਹ ਸਾਨੂੰ ਮਾਫ਼ ਫਰਮਾਵੇ। ਇਹਨਾਂ ਕਹਿਣਾ ਚਾਹਾਂਗੇ ਅੱਲਾਹ।